ਸਾਡਾ ਮਕਾਮ ਪਿੰਡ ਸੀ ਸੱਤਾਂ ਟਿੱਬੀਆਂ ਦੇ ਵਿੱਚ ਜੀ, ਸ਼ਾਂਗਾ ਮਾਂਗਾ ਸਟੇਸ਼ਨ ਸੀ। ਅੱਛਾ, ਇਸ ਤਰ੍ਹਾਂ ਹੀ ਮੇਰੇ ਦਾਦਾ ਜੀ ਇੱਥੋਂ ਗਏ ਸੀ, ਜਿਹੜੇ ਕਿ ਸਿਰਫ ਹੁਣ ਉਹਨਾਂ ਨੂੰ 2 ਮਹੀਨੇ ਹੋਏ ਨੇ ਐਕਸਪਾਇਰ ਹੋਇਆ ਨੂੰ। ਜਿਹੜੇ ਪਿੰਡਾਂ 'ਚ ਲੋਕ ਰਹਿੰਦੇ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਪਾਕਿਸਤਾਨ ਹਿੰਦੁਸਤਾਨ ਦੀ ਵੰਡ ਹੋ ਗਈ। ਅੱਛਾ, ਹਾਲ ਵਾਲ ਕੇ ਗਏ, 11 ਵਜੇ ਪਤਾ ਲੱਗਾ ਵੰਡ ਹੋ ਗਈ ਹੈ। ਉਹਦੇ ਪੁਰਾਣੇ ਬਲਦ ਜਿਹੜੇ ਸੀ ਬੁੱਢੇ, ਉਹ ਜੋੜ ਕੇ ਤੇ ਰਾਤ 1 ਵਜੇ ਘਰੋਂ ਨਿਕਲੇ ਸੁਬਾਹ। ਪਰ ਜਦੋਂ ਜਿਹੜੇ ਉਹਨਾਂ ਤੋਂ ਪਹਿਲਾਂ ਗਏ ਸੀ ਉਹਨਾਂ ਨਾਲ ਦੇ ਮਸਲੇ ਬਹੁਤ ਜ਼ਿਆਦਾ ਸੀ। ਕੁਛ ਨਹੀਂ ਲੈ ਕੇ ਗਏ ਜੀ, ਪੁਰਾਣੇ ਬੁੱਢੇ ਬਲਦ ਲੈ ਕੇ ਗਏ ਸੀ ਤੇ ਖਾਣ ਨੂੰ 2-2 ਬੋਰੀਆਂ ਸਿਰਫ ਦਾਣੇ। ਅੱਛਾ, ਤੇ ਨਾ ਲਵੇਰੀਆਂ ਵੀ ਫਸਲਾਂ ਵੀ 2 ਸਾਲ ਦਾ ਪੁਰਾਣਾ ਨਰਮਾ ਉਹਨਾਂ ਦੇ ਘਰੇ ਪਿਆ ਸੀ। ਦਾਦਾ ਜੀ ਨੂੰ ਪੁੱਛਣਾ ਵੀ ਕਿਵੇਂ, ਉਹ ਕਹਿੰਦੇ ਵੀ ਉਸ ਫਸਲ ਨੂੰ ਛੱਡੋ, ਪਿਛਲੇ 2 ਸਾਲ ਦਾ ਸਾਡਾ ਨਰਮਾ ਸਾਡੇ ਅੰਦਰ ਪਿਆ ਆ ਸੀ। ਪਰ ਉਹਨਾਂ ਦਾ ਜਿਹੜਾ ਮਨ ਸੀ ਉਹ ਹਮੇਸ਼ਾ ਹਰ ਜਿਵੇਂ ਉਹਨਾਂ ਦਾ ਐਂਡ ਸਮਾਂ ਜਿਹੜਾ ਸਾਰਾ ਉਹ ਇੱਧਰ ਨੂੰ ਯਾਦ ਕਰਦੇ ਰਹੇ। ਅੱਛਾ, ਹਾਂ, ਜਿਹੜਾ ਆਖਰੀ ਸਮਾਂ ਉਹ ਜਦੋਂ ਰਿਟਾਇਰਮੈਂਟ ਲੈ ਲਈ ਬਾਅਦ ਚ ਉਹ ਬਹੁਤ ਯਾਦ ਮਿਸ ਕਰਦੇ ਸੀ ਜੀ। ਅਸੀਂ ਵੇਲਿਓ ਮੈਂ ਮੀਆਂ ਆਸਫ ਅਲੀ ਤੇ ਅੱਜ ਮੌਜੂਦ ਆ ਅਸੀਂ ਕੁਝ ਸਿੱਖ ਸੰਗਤਾਂ ਦੇ ਨਾਲ ਜਿਹੜੇ ਬਾਬਾ ਜੀ ਗੁਰੂ ਨਾਨਕ ਜੀ ਦੇ 555ਵੇਂ ਗੁਰਪੁਰਬ ਲਈ ਆਈਆਂ ਹੋਈਆਂ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਅਸੀਂ ਕਿ ਕਿੱਥੋਂ ਆਏ ਆ ਤੇ ਕੀ ਨਾਂ ਇਹਨਾਂ ਦੇ। ਹਾਂਜੀ, ਮੇਰਾ ਨਾਮ ਗੁਰਸੇਵਕ ਸਿੰਘ ਜੀ। ਅੱਛਾ, ਅਸੀਂ ਫਿਰੋਜ਼ਪੁਰ ਤੋਂ ਆਏ ਹਾਂ, ਪੰਜਾਬ। ਤੇ ਤੁਹਾਡਾ ਕੀ ਨਾਮ? ਮੇਰਾ ਨਾਮ ਕਰਮਜੀਤ ਸਿੰਘ ਜੀ। ਤੁਸੀਂ ਕਿੱਥੋਂ ਆਏ? ਤਰਨਤਾਰਨ ਜ਼ਿਲ੍ਹਾ। ਤਰਨਤਾਰਨ ਤੋਂ। ਤੁਸੀਂ? ਮੇਰਾ ਭਾਈ ਨਾਮ ਹੈਗਾ ਦਲਜੀਤ ਸਿੰਘ, ਆਪਾਂ ਚੜ੍ਹਦੇ ਪੰਜਾਬ ਅੰਮ੍ਰਿਤਸਰ ਤੋਂ ਆ। ਹਾਂਜੀ। ਤੇ ਤੁਹਾਡਾ ਕੀ ਨਾਮ? ਲਖਵਿੰਦਰ ਸਿੰਘ। ਤੇ ਤੁਹਾਡਾ ਜੀ? ਗੁਰਵਿੰਦਰ ਸਿੰਘ ਜੀ। ਤੇ ਤੁਸੀਂ ਪਹਿਲੀ ਵਾਰੀ ਆ ਰਹੇ ਹੋ? ਹਾਂਜੀ, ਅਸੀਂ ਫਸਟ ਟਾਈਮ ਹੀ ਆਏ ਹਾਂ ਜੀ, ਪਹਿਲੀ ਵਾਰੀ। ਤੇ ਕਿੰਨਾ ਪ੍ਰੋਗਰਾਮ ਬਣਿਆ ਹੁਣ ਦਾ? ਬਸ ਜੀ ਤਮੰਨਾ ਹੋਈ ਵੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਆ ਤੇ ਵੀਜ਼ਾ ਲੱਗ ਗਿਆ ਤੇ। ਅੱਛਾ, ਹਾਂਜੀ। ਤੇ ਤੁਸੀਂ ਦੱਸੋ ਜੀ, ਤੁਸੀਂ ਪਹਿਲੀ ਵਾਰੀ ਆਏ? ਹਾਂਜੀ, ਪਹਿਲੀ ਵਾਰੀ। ਅੱਛਾ, ਸਾਰੀ ਪਹਿਲੀ ਵਾਰੀ ਆਏ? ਅਸੀਂ ਪਹਿਲੀ ਵਾਰੀ ਆਏ ਹਾਂ। ਹਾਂਜੀ, ਅੱਛਾ, ਹਾਂ। ਤੇ ਕਿੱਦਾਂ ਬਣਿਆ ਪ੍ਰੋਗਰਾਮ ਹੁਣ? ਪ੍ਰੋਗਰਾਮ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਜਨਮ ਦਿਨ ਜੀ, ਤੇ ਅਸੀਂ ਵੀਜ਼ੇ ਲਈ ਅਪਲਾਈ ਕੀਤਾ ਤੇ ਪਰਮਾਤਮਾ ਨੇ ਮਿਹਰ ਕੀਤੀ, ਸਾਰੇ ਬੰਦਿਆਂ ਤੋਂ ਨਹੀਂ, ਜਿੰਨਾ 2500 ਦੇ ਅਕੋਰਡਿੰਗ ਲੋਕਾਂ ਨੂੰ ਵੀਜ਼ਾ ਮਿਲ ਗਿਆ। ਅੱਛਾ, ਅਸੀਂ ਗੁੱਡ ਫੀਲ ਕਰਨੇ ਆ ਵੀ ਸਾਡੀ ਕਿਸਮਤ ਚੰਗੀ ਹੈ। ਤੇ ਨਹੀਂ ਤੁਸੀਂ ਇੱਧਰ ਦੇ ਸੀਗੇ ਜਾਂ? ਅਸੀਂ ਇੱਧਰ ਦੇ ਸਾਂ ਜੀ। ਅੱਛਾ, ਇੱਥੋਂ ਕਿਹੜੇ ਥਾਂ ਚ? ਇੱਥੇ ਸਾਡਾ ਮਕਾਮ ਪਿੰਡ ਸੀ ਸੱਤਾਂ ਟਿੱਬੀਆਂ ਦੇ ਵਿੱਚ ਜੀ, ਸ਼ਾਂਗਾ ਮਾਂਗਾ ਸਟੇਸ਼ਨ ਸੀ। ਅੱਛਾ, ਹਾਂ। ਮੀਆਂ ਸਾਹਿਬ ਇੱਧਰ ਜ਼ਰਾ ਅੱਗੇ ਆਓ ਨਾ ਜੀ, ਇਹ ਛਾਂਗਾ ਮਾਂਗਾ ਇਹਨਾਂ ਦਾ ਸਟੇਸ਼ਨ ਸੀਗਾ ਤੇ ਜ਼ਰਾ ਇਹਨਾਂ ਨਾਲ ਗੱਲ ਕਰੀਏ। ਤੇ ਅੱਛਾ, ਨਹੀਂ ਮੀਆਂ ਸਾਹਿਬ ਨੇ ਛਾਂਗਾ ਮਾਂਗਾ ਵਾਵਾ ਦੇਖਿਆ ਹੋਇਆ, ਇਸ ਲਈ ਅਸੀਂ ਉੱਥੇ ਹੁਣ ਇੱਕ ਸਿਆਹਤੀ ਮੁਕਾਮ ਬਣ ਗਿਆ ਨਾ ਜੀ, ਟੂਰਿਸਟ ਜਾਂਦੇ ਨੇ ਉੱਥੇ। ਉਹਦੇ ਅੰਦਰ ਇੱਕ ਟ੍ਰੇਨ ਵੀ ਚੱਲਦੀ ਹੈ ਛੋਟੀ ਜੀ। ਠੀਕ ਹੈ ਜੀ। ਤੇ ਲੋਕ ਸੈਰ ਸਪਾਟਾ ਕਰਨ ਵਾਸਤੇ ਉੱਥੇ ਜਾਂਦੇ, ਜਿਹੜਾ ਛਾਂਗਾ ਮਾਂਗਾ ਜੰਗਲ ਸੀ ਉਹਦੇ ਅੰਦਰ ਸੈਰ ਵਾਸਤੇ ਦੁਨੀਆ ਜਾਂਦੀ। ਤੇ ਤੁਸੀਂ ਫਿਰ ਇੱਥੋਂ ਗਏ ਸੀ ਉਦੋਂ? ਅਸੀਂ ਇੱਥੋਂ ਗਏ ਜੀ। ਤੇ ਉਦੋਂ ਕਿੱਦਾਂ ਗਏ ਸੀਗੇ, ਕੀ ਮਾਮਲਾਤ ਬਣੇ ਸੀ? ਮਾਮਲਾ ਤਾਂ ਇਸ ਤਰ੍ਹਾਂ ਹੀ, ਮੇਰੇ ਦਾਦਾ ਜੀ ਇੱਥੋਂ ਗਏ ਸੀ, ਜਿਹੜੇ ਕਿ ਸਿਰਫ ਹੁਣ ਉਹਨਾਂ ਨੂੰ 2 ਮਹੀਨੇ ਹੋਏ ਨੇ ਐਕਸਪਾਇਰ ਹੋਇਆ ਨੂੰ। ਅੱਛਾ, ਦਾਦੀ ਜਿਹੜੇ ਮੇਰੇ ਹੈ ਨੇ, ਕਿਉਂਕਿ ਉਹ ਇੱਥੋਂ ਦੇ ਜੰਪਲ ਸੀ। ਅੱਛਾ, ਮਕਾਮ ਪਿੰਡ ਸੀ। ਦਾਦਾ ਜੀ ਇਹ ਬੋਲਦੇ ਨੇ ਵੀ ਅਸੀਂ ਦੇਸੀ ਮਹੀਨਾ ਭਾਦਰੋਂ ਦਾ ਸੀ, ਜਦੋਂ ਬਾਹਰੋਂ ਅਸੀਂ ਹਾਲ ਵਾਹ ਕੇ ਆਏ। ਅੱਛਾ, ਉਦੋਂ ਇੰਨੀ ਨੌਲੇਜ ਜਾਂ ਇਹਦਾ ਹੈ ਨਹੀਂ ਸੀ, ਲੋਕਾਂ ਨੂੰ ਪਤਾ ਨਹੀਂ ਸੀ ਵੀ ਆਹ ਹਾਲਾਤ ਬਣ ਚੁੱਕੇ ਨੇ। ਮੇਨ ਲੋਕਾਂ ਨੂੰ ਪਤਾ ਸੀ, ਜਿਹੜੇ ਪਿੰਡਾਂ 'ਚ ਲੋਕ ਰਹਿੰਦੇ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਪਾਕਿਸਤਾਨ ਹਿੰਦੁਸਤਾਨ ਦੀ ਵੰਡ ਹੋ ਗਈ। ਅੱਛਾ, ਹਾਲ ਵਾਲ ਕੇ ਗਏ, 11 ਵਜੇ ਪਤਾ ਲੱਗਾ ਵੰਡ ਹੋ ਗਈ ਹੈ ਤੇ ਉਹਨਾਂ ਨੇ ਆਪਦੇ ਪੁਰਾਣੇ ਬਲਦ ਜਿਹੜੇ ਸੀ ਬੁੱਢੇ, ਉਹ ਜੋੜ ਕੇ ਤੇ ਰਾਤ 1 ਵਜੇ ਘਰੋਂ ਨਿਕਲੇ ਸੁਬਾਹ, ਤੇ ਪਿੰਡ ਦੀ ਜੂਝ ਸ਼ਾਮ ਨੂੰ ਇਕੱਠੇ ਹੋ ਗਏ ਵੀ ਆਪਾਂ ਸੁਬਾਹ ਤੁਰਨਾ ਹੈ। ਇੰਨਾ ਨੌਲੇਜ ਦੀ ਘਾਟ ਕਰ ਲੋ ਜਾਂ ਉਦੋਂ ਲੋਕਾਂ ਕੋਲ ਸਾਧਨ ਘੱਟ ਸੀ ਵੀ ਰਾਤ ਆਪਦੇ ਘਰ ਨਹੀਂ ਗੁਜ਼ਾਰੀ, ਪਿੰਡ ਦੀ ਜੂਝ ਗੁਜ਼ਾਰੀ। ਜਿਹੜਾ ਵੀ ਉਹ ਫਿਰ ਇੱਥੋਂ ਇੰਡੀਆ ਨੂੰ ਗਏ, ਜਿਹੜਾ ਉਹਨਾਂ ਦਾ ਜਥਾ ਸੀ, ਉਹਨਾਂ ਨਾਲ ਤਾਂ ਕੋਈ ਐਵੇਂ ਦੀ ਸਮੱਸਿਆਤ ਨਹੀਂ ਆਈ। ਪਰ ਜਦੋਂ ਜਿਹੜੇ ਉਹਨਾਂ ਤੋਂ ਪਹਿਲਾਂ ਗਏ ਸੀ ਉਹਨਾਂ ਨਾਲ ਦੇ ਮਸਲੇ ਬਹੁਤ ਜ਼ਿਆਦਾ ਸੀ। ਤੇ ਉਹ ਇਧਰੋਂ ਆਪਣਾ ਸਮਾਨ ਸਮੂਨ ਜਿਹੜਾ ਸੀਗਾ ਕੁਛ ਨਹੀਂ ਲੈ ਕੇ ਗਏ ਜੀ, ਪੁਰਾਣੇ ਬੁੱਢੇ ਬਲਦ ਲੈ ਕੇ ਗਏ ਸੀ ਤੇ ਖਾਣ ਨੂੰ 2-2 ਬੋਰੀਆਂ ਸਿਰਫ ਦਾਣੇ। ਅੱਛਾ, ਤੇ ਨਾ ਲਵੇਰੀਆਂ ਵੀ ਫਸਲਾਂ ਵੀ 2 ਸਾਲ ਦਾ ਪੁਰਾਣਾ ਨਰਮਾ ਉਹਨਾਂ ਦੇ ਘਰੇ ਪਿਆ ਸੀ। ਦਾਦਾ ਜੀ ਨੂੰ ਪੁੱਛਣਾ ਵੀ ਕਿਵੇਂ, ਉਹ ਕਹਿੰਦੇ ਵੀ ਉਸ ਫਸਲ ਨੂੰ ਛੱਡੋ, ਪਿਛਲੇ 2 ਸਾਲ ਦਾ ਸਾਡਾ ਨਰਮਾ ਸਾਡੇ ਅੰਦਰ ਪਿਆ ਆ ਸੀ। ਉਹਨਾਂ ਨੂੰ ਬਹੁਤ ਚਾਹ ਸੀ ਇੱਥੋਂ ਜਾਣ ਦੀ, ਔਰ ਪਾਤਸ਼ਾਹ ਨੇ ਇਹ ਕਿਰਪਾ ਕੀਤੀ ਵੀ ਇਧਰੋਂ ਲੋਕ ਜਿਹੜੇ ਗਏ, ਉਹ ਗਏ ਤਾਂ ਬਿਲਕੁਲ ਸਾਰਾ ਕੁਝ ਤੋਂ ਛੱਡ ਕੇ ਉੱਥੇ ਉਹਨਾਂ ਨੇ ਮਿਹਨਤ ਕੀਤੀ ਜਾ ਕੇ ਪੰਜਾਬ 'ਚ, ਤੇ ਪਾਤਸ਼ਾਹ ਨੇ ਉਹਨਾਂ ਦੀ ਗੁਰੂ ਨਾਨਕ
ਤਾਂ ਆਪਣਾ ਸਾਰਾ ਕੁਝ ਦੇ ਕੇ ਗਏ। ਪਰ ਉਹਨਾਂ ਦਾ ਜਿਹੜਾ ਮਨ ਸੀ ਉਹ ਹਮੇਸ਼ਾ ਹਰ ਜਿਵੇਂ ਉਹਨਾਂ ਦਾ ਐਂਡ ਸਮਾਂ ਜਿਹੜਾ ਸਾਰਾ ਉਹ ਇੱਧਰ ਨੂੰ ਯਾਦ ਕਰਦੇ ਰਹੇ। ਅੱਛਾ ਹਾਂ, ਜਿਹੜਾ ਆਖਰੀ ਸਮਾਂ ਉਹ ਜਦੋਂ ਰਿਟਾਇਰਮੈਂਟ ਲੈ ਲਈ ਬਾਅਦ 'ਚ ਉਹ ਬਹੁਤ ਯਾਦ ਮਿਸ ਕਰਦੇ ਸੀ ਕਿ ਅਸੀਂ ਸਾਨੂੰ ਉਹ ਹਾਲਾਤ ਆ ਇਸ ਤਰ੍ਹਾਂ ਉਹਨਾਂ ਨੂੰ ਚੰਗੇ ਲੱਗ